ਦੋਸਤੋ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬ ਦਾ ਜ਼ਿਕਰ ਆਏਗਾ, ਪੰਜਾਬੀਆਂ ਦਾ ਜ਼ਿਕਰ ਆਏਗਾ, ਉੱਥੇ ਉਹਨਾਂ ਲੋਕਾਂ ਦੇ ਸਾਹਮਣੇ ਜੋ ਪੰਜਾਬੀਆਂ ਦਾ ਇਮੇਜ ਹੈ ਉਹਦੇ ਵਿੱਚ ਇਹ ਦੋ ਤਿੰਨ ਚੀਜ਼ਾਂ ਜ਼ਰੂਰ ਸ਼ਾਮਿਲ ਹਨ ਕਿ ਪੰਜਾਬੀ ਹੱਸਦੇ ਖੇਡਦੇ ਨੱਚਦੇ ਗਾਉਂਦੀ ਕੌਮ ਹੈ ਔਰ ਪੰਜਾਬੀ ਇੱਕ ਰੱਜ ਕੇ ਖਾਂਦੀ ਹੋਈ ਕੌਮ ਹੈ ਔਰ ਇਹ ਖਾਂਦੀ ਨਾ ਸਿਰਫ ਆਪਣੇ ਵਾਸਤੇ ਹੈ, ਇਹ ਦੂਜਿਆਂ ਨੂੰ ਵੀ ਖਿਲਾਉਂਦੀ ਹੈ। ਔਰ ਅੱਜ ਦੀ ਜਿਹੜੀ ਖਾਸ ਵੀਡੀਓ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਉਹਦਾ ਇਨਸਾਨੀ ਖੁਸ਼ੀਆਂ ਦੇ ਨਾਲ ਤਾਂ ਤਲਕ ਹੈ ਹੀ, ਲੇਕਿਨ ਉਹਦਾ ਉਸ ਚੀਜ਼ ਦੇ ਨਾਲ ਵੀ ਤਲਕ ਹੈ ਕਿ ਉਹ ਕਿਸ ਹੱਦ ਤੱਕ ਉਹਨਾਂ ਖੁਸ਼ੀਆਂ ਦੇ ਮੌਕੇ 'ਤੇ ਉਹ ਖਾਈ ਜਾਂਦੀ ਹੈ। ਦੋਸਤੋ ਮੇਰੇ ਸਾਹਮਣੇ ਜੋ ਪੰਜਾਬ ਹੈ, ਮੈਂ ਉਹਦੇ ਵਿੱਚ ਜਦੋਂ ਵੀ ਪੰਜਾਬ ਦੇ ਅੰਦਰ ਕੋਈ ਸ਼ਾਦੀ ਹੁੰਦੀ ਦੇਖੀ ਹੈ ਅਤੇ ਉੱਥੇ ਖਾਸ ਮਿਠਾਈ ਜਿਹੜੀ ਦਿੱਤੀ ਜਾਂਦੀ ਮੈਂ ਵੇਖੀ ਹੈ, ਉਸ ਨੂੰ ਬੋਲਿਆ ਜਾਂਦਾ ਹੈ ਪਿਨੀਆਂ। ਔਰ ਪਿਨੀਆਂ ਕਿਤਨੀ ਤਾਦਾਦ ਦੇ ਵਿੱਚ ਦਿੱਤੀਆਂ ਜਾਂਦੀਆਂ ਸ਼ਾਦੀ ਵਾਲੇ ਘਰ ਨੂੰ, ਇਹ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੋ ਮੈਂ ਦੇਖਦਾ ਆਇਆ ਹਾਂ ਉਹ ਇਹ ਹੈ ਕਿ ਇਹ 21 ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ। 20+1 ਜਿਹੜੀ 21 ਹੁੰਦੀ ਹੈ, ਉਸ 21 ਦੇ ਅੰਦਰ ਤੁਸੀਂ 22 ਨਹੀਂ ਕਰ ਸਕਦੇ। ਅਗਰ ਤੁਸੀਂ ਇੱਕ 21 ਤੋਂ ਜ਼ਿਆਦਾ ਕਰਨਾ ਹੈ ਤਾਂ ਇੱਕ ਬੜੀ ਖੂਬਸੂਰਤ ਰਵਾਇਤ ਹੈ ਕਿ ਫਿਰ ਤੁਹਾਨੂੰ 2 21 ਕਰਨੀਆਂ ਪੈਣਗੀਆਂ। ਭਲੇ ਵਕਤਾਂ ਦੇ ਵਿੱਚ ਇਹ ਜਿਹੜਾ ਨਿਉਂਦਰਾ ਸਲਾਮੀ ਜਿਹੜੀ ਦਿੱਤੀ ਜਾਂਦੀ ਸੀ, ਇਹਦਾ ਵੀ ਇਹੀ ਹਿਸਾਬ ਹੁੰਦਾ ਸੀ ਕਿ ਉਹ ਇੱਕ 21 ਦਿੱਤੀ ਜਾਂਦੀ ਸੀ, 2 21 ਦਿੱਤੀ ਜਾਂਦੀ ਸੀ, ਜਾਂ 10 21 ਜਾਂ 20 21 ਜਾਂ 100 21। ਲੇਕਿਨ ਜਦੋਂ 100 21 ਤੱਕ ਗੱਲ ਪਹੁੰਚੀ ਉਦੋਂ ਤੱਕ ਸਾਰੇ ਟ੍ਰੈਂਡਸ ਚੇਂਜ ਹੋ ਗਏ। ਫਿਰ ਗੱਲ ਰੁਪਈਆਂ ਸੈਂਕੜਿਆਂ ਹਜ਼ਾਰਾਂ ਲੱਖਾਂ ਦੇ ਵਿੱਚ ਹੋਣ ਲੱਗ ਗਈ। ਸੋ ਇਹ ਮਿਠਾਈ ਜਿਹੜੀ ਖਾਸ ਦਿੱਤੀ ਜਾਂਦੀ ਹੈ, ਇਹ ਜਿਸ ਘਰ ਦੀ ਸ਼ਾਦੀ ਹੁੰਦੀ ਹੈ ਉਹਨੂੰ ਜਿਹੜੇ ਉਹਦੇ ਕਰੀਬੀ ਰਿਸ਼ਤੇਦਾਰ ਹਨ, ਉਹਦੇ ਦੋਸਤ ਹਨ, ਉਹਦੇ ਜਾਣਨ ਵਾਲੇ ਹਨ, ਉਹ ਉਸ ਨੂੰ ਜਿੱਥੇ ਕੱਪੜਾ ਲਿੱਤਾ ਦੇਣਗੇ, ਜਿੱਥੇ ਉਸ ਨੂੰ ਨਿਉਂਦਰਾ ਪਾਣਗੇ, ਸਲਾਮੀ ਪਾਣਗੇ, ਉੱਥੇ ਮਿਠਾਈ ਵੀ ਜ਼ਰੂਰ ਦੇਣਗੇ। ਔਰ ਸਾਡੇ ਪੰਜਾਬ ਸਾਡੀ ਸਾਈਡ 'ਤੇ ਅੱਜ ਜਿੱਥੇ ਅਸੀਂ ਬੈਠੇ ਹਾਂ, ਬਹਾਵਲ ਨਗਰ, ਪਾਕਪਤਨ ਔਰ ਸਾਹੀਵਾਲ, ਉਕਾੜਾ, ਇੱਥੇ ਮੇਰੇ ਜਿਤਨੇ ਰਿਸ਼ਤੇਦਾਰ ਬੈਠੇ ਇਹਨਾਂ ਵਿੱਚ ਅੱਜ ਵੀ ਜੋ ਸ਼ਾਦੀ ਹੁੰਦੀ ਹੈ ਅਤੇ ਇਹ ਪਿੰਨੀਆਂ ਜੋ ਤੁਸੀਂ ਇਹਨਾਂ ਦੀ ਸ਼ਕਲ ਨਜ਼ਰ ਆ ਰਹੀ ਹੈ, ਇਹ ਲਾਜ਼ਮੀ ਦਿੱਤੀਆਂ ਜਾਂਦੀਆਂ। ਗੋ ਕਿ ਅੱਜ ਮਿਠਾਈਆਂ ਦੀ ਸ਼ਕਲ ਬਦਲ ਗਈ, ਜਦੀਦ ਮਿਠਾਈਆਂ ਆ ਗਈਆਂ ਜਿਨ੍ਹਾਂ ਵਿੱਚ ਲੱਡੂ ਔਰ ਇਸ ਤਰ੍ਹਾਂ ਦੀਆਂ ਬਰਫੀਆਂ ਔਰ ਬਾਕੀ ਗੁਲਾਬ ਜਾਮਣ ਔਰ ਇਹ ਸਾਰੀਆਂ ਮਿਠਾਈਆਂ ਉਹਦੇ ਵਿੱਚ ਸ਼ਾਮਿਲ ਹੋ ਗਈਆਂ। ਲੇਕਿਨ ਅੱਜ ਵੀ ਇੱਜ਼ਤ ਭਰਮ ਇਸ ਨੂੰ ਸਮਝਿਆ ਜਾਂਦਾ ਹੈ ਕਿ ਯਾਰ ਉਹਨਾਂ ਤਾਂ ਸਾਨੂੰ ਜਿਹੜੀ ਰੋਟੀ ਦਿੱਤੀ ਹੈ ਉਹ ਪਿੰਨੀਆਂ ਦੇ ਵਿੱਚ ਦਿੱਤੀ ਹੈ। ਦੂਸਰੀ ਚੀਜ਼ ਦਾ ਕੀ ਹੈ, ਉਹ ਤਾਂ ਤੁਸੀਂ ਬਾਜ਼ਾਰੋਂ ਜਾ ਕੇ ਖਰੀਦ ਲਿਆਓਗੇ ਔਰ ਬਾਜ਼ਾਰੋਂ ਜਾ ਕੇ ਜਦੋਂ ਉਹ ਖਰੀਦ ਕੇ ਤੇ ਉਹ ਇੱਥੇ ਲਿਆ ਦਿੱਤੀ ਜਾਏਗੀ। ਸੋ ਇੱਕ ਬੜੀ ਖੂਬਸੂਰਤ ਰਵਾਇਤ ਹੈ। ਜਦੋਂ ਸ਼ਾਦੀ ਹੁੰਦੀ ਹੈ ਤੇ ਉਦੋਂ ਉਹਦੇ ਆਸੇ ਪਾਸੇ ਜਿਹੜੀਆਂ ਕੜਾਹੀਆਂ ਆਉਂਦੀਆਂ ਉਹ ਤੁਹਾਨੂੰ ਖੜਕਦੀਆਂ ਹੋਈਆਂ ਨਜ਼ਰ ਆਉਂਦੀਆਂ ਔਰ ਇਹ ਇੱਕ ਤੇ ਬਣਾਉਂਦੇ ਹਨ ਜਿਹੜੇ ਨਾਈ ਹੁੰਦੇ ਨੇ। ਜਿੱਥੇ ਵੱਡੀ ਸ਼ਾਦੀ ਹੋਏਗੀ, ਇੰਤਹਾ ਦੀ ਵੱਡੀ ਹੋਏਗੀ, ਉੱਥੇ ਫਿਰ ਉਹ ਕੋਈ 20-20 ਕਿਲੋ ਸੂਜੀ ਲੈ ਆਉਣਗੇ, ਆਟਾ ਦੂਸਰਾ ਲੈ ਆਉਣਗੇ, ਮਣ ਚੀਨੀ ਉਹਦੇ ਅੰਦਰ ਉਹ ਪੈਰੀ ਹੋਏਗੀ ਅਤੇ ਉਹ ਇੱਕ ਲੰਬਾ ਸਿਸਟਮ ਜਿਹੜਾ ਹੈ ਉਹ ਫਿਰ ਨਾਈ ਬਣਾਉਣਗੇ। ਲੇਕਿਨ ਜਿਹੜੀ ਆਪਣੇ ਘਰਾਂ ਦੇ ਵਿੱਚ ਇੱਕ ਰੋਟੀ ਬਣਾਈ ਜਾਂਦੀ ਹੈ ਉਹ ਉੱਥੋਂ ਦੀਆਂ ਖਾਸ ਔਰਤਾਂ ਬਣਾਉਣਗੀਆਂ। ਇਹ ਔਰਤਾਂ ਫਿਰ ਉਹਨੂੰ ਖੂਬਸੂਰਤ ਸ਼ੇਪ ਦਿੰਦੀਆਂ, ਫਿਰ ਉਹਦੇ ਉੱਤੇ ਮੇਵੇ ਲਾਏ ਜਾਣਗੇ। ਸੂਜੀ ਨੂੰ ਖਾਸ ਹੱਦ ਤੱਕ ਫਿਰ ਇਹਨੂੰ ਪਕਾਇਆ ਜਾਂਦਾ, ਇਹਨੂੰ ਭੁੰਨਿਆ ਜਾਂਦਾ, ਥੋੜ੍ਹਾ ਲਾਲ ਕੀਤਾ ਜਾਂਦਾ ਇਸ ਦਾ ਕਲਰ। ਔਰ ਜਦੋਂ ਉਸ ਲੈਵਲ 'ਤੇ ਆ ਜਾਂਦੀ ਤਾਂ ਫਿਰ ਇਹਦੇ 'ਚ ਘੀ ਮਿਕਸ ਕੀਤਾ ਜਾਂਦਾ ਹੈ। ਉਹ ਘੀ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਤਾਂ ਆਮ ਡਾਲਡਾ ਜਿਹੜਾ ਘੀ ਹੈ ਉਹ ਹੈ, ਲੇਕਿਨ ਅੱਜ ਵੀ ਇਸ ਨੂੰ ਸਾਡੀ ਸਾਈਡ 'ਤੇ ਬੁਰਾ ਸਮਝਿਆ ਜਾਂਦਾ ਹੈ। ਉਹਦੇ ਵਿੱਚ ਹਮੇਸ਼ਾ ਦੇਸੀ ਘੀ ਪਾਇਆ ਜਾਂਦਾ ਹੈ। ਸੋ ਅਕਸਰੀਅਤ ਦੇਸੀ ਘੀ ਇਸ ਨੂੰ ਯੂਜ਼ ਕਰਦੀ ਹੈ। ਇਹ ਪਿੰਨੀਆਂ ਫਿਰ ਉਸ ਨੂੰ ਜਦੋਂ ਬਣਾ ਕੇ ਤੇ ਫਿਰ ਉਹਨਾਂ ਨੂੰ ਕਿਸੇ ਟਰੇ ਦੇ ਵਿੱਚ ਸਜਾ ਕੇ ਉੱਪਰ ਕੱਪੜਾ ਰੱਖ ਕੇ ਔਰ ਬੜੇ ਹੀ ਭਰਮ ਦੇ ਨਾਲ ਅਤੇ ਬੜੇ ਹੀ ਇੱਜ਼ਤ ਦੇ ਨਾਲ ਉਹ ਅਗਲੇ ਘਰੋਂ ਭਿਜਵਾਈ ਜਾਂਦੇ। ਹੁਣ ਅਸੀਂ ਆਉਂਦੇ ਹਾਂ ਕਿ ਇਹਨਾਂ ਦੀ ਕੰਜ਼ੰਪਸ਼ਨ ਕੀ ਹੁੰਦੀ। ਜਦੋਂ ਸ਼ਾਦੀ ਆ ਜਾਏਗੀ, ਲੋਕ ਆਉਣਾ ਸ਼ੁਰੂ ਹੋ ਜਾਣਗੇ ਅਤੇ ਜਦੋਂ ਜਿਹੜਾ ਵੀ ਆਏਗਾ ਉਹਦੇ ਸਾਹਮਣੇ ਇੱਕ ਪਿੰਨੀ ਉਸ ਨੂੰ ਦੇ ਦਿੱਤੀ ਜਾਏਗੀ। ਉਹਦੇ ਨਾਲ ਹੁਣ ਐਡ ਹੋਊਗੀ ਨਾਲ ਦੂਸਰੀ ਮਿਠਾਈ ਵੀ ਹੋਊਗੀ। ਲੇਕਿਨ ਮੈਂ ਜਦੀਦ ਜਿਹੜੇ ਅੱਜ ਮਤਲਬ ਨਵੀਂ ਪੋਦ ਹੈ ਉਹ ਪਿੰਨੀ ਨਹੀਂ ਖਾਂਦੀ, ਉਹ ਲੱਡੂ ਜਾਂ ਬਾਕੀ ਚੀਜ਼ਾਂ ਬਰਫੀ ਉਹ ਚੁੱਕਣਗੇ। ਲੇਕਿਨ ਅੱਜ ਵੀ ਪੁਰਾਣੇ ਲੋਕ ਜਿਹੜੇ ਹਨ ਉਹ ਪਿੰਨੀ ਨੂੰ ਖਾਣਗੇ। ਉਹ ਇਸ ਨੂੰ ਇੰਪੋਰਟੈਂਸ ਦਿੰਦੇ ਨੇ, ਇਸ ਦੇ ਜ਼ਾਇਕੇ ਦੀ ਵਜ੍ਹਾ ਤੋਂ ਦਿੰਦੇ ਨੇ, ਕਿਉਂਕਿ ਬਾਕੀ ਮਿਠਾਈ ਉਹਨਾਂ ਦੇ ਨਜ਼ਦੀਕ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਹੁੰਦਾ ਹੈ ਕਿ ਇਹ ਤਾਂ ਆਮ ਬਾਜ਼ਾਰੀ ਚੀਜ਼ ਹੈ, ਇਹ ਘਰ ਦੀ ਚੀਜ਼ ਬਣੀ ਹੋਈ ਹੈ। ਸੋ ਜਿਸ ਤਰ੍ਹਾਂ ਇੱਕ ਆਮ ਹੋਟਲ ਦਾ ਖਾਣਾ ਔਰ ਘਰ ਦਾ ਖਾਣਾ ਉਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਸੇਮ ਇਸ ਨੂੰ ਵੀ ਇੰਪੋਰਟੈਂਸ ਦਿੱਤੀ ਜਾਂਦੀ ਹੈ। ਸੋ ਹੁਣ ਆਖਿਰ ਤੇ ਮੈਂ ਤੁਹਾਡੇ ਤੋਂ ਸਿੰਪਲ ਇਹ ਪੁੱਛਣਾ ਚਾਹਾਂਗਾ
कि मेरी साइड ते बहावल नगर पाकपतन इत्थे ते अज भी ये मिठाई दी जा रही है। दुनिया भर दे विच जिथे जिथे पंजाब है, जिथे जिथे पंजाबी हैं, क्या तुहाडे नज़दीक भी, तुहाडे आसे पासे भी ये खूबसूरत रवायत ये चल रही है या कि ख़त्म हो गई है? ਇਹ ਸਾਨੂੰ ਜ਼ਰੂਰ ਦੱਸਣਾ। ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਹੋਵੇ ਜਿਹੜੀ ਪੰਜਾਬੀ ਰਵਾਇਤਾਂ ਨਾਲੋਂ ਖੂਬਸੂਰਤ ਰਵਾਇਤਾਂ ਦੇ ਨਾਲ ਜੁੜੀ ਹੋਈ ਸੀ, ਤੁਸੀਂ ਸਾਡੇ ਨਾਲ ਲਾਜ਼ਮੀ ਸ਼ੇਅਰ ਕਰਿਆ ਕਰੋ। ਸਾਨੂੰ ਇਹਨਾਂ ਚੀਜ਼ਾਂ ਦੀ ਉਡੀਕ ਰਹਿੰਦੀ ਹੈ ਔਰ ਤੁਸੀਂ ਕਮੈਂਟਸ ਰਾਹੀਂ ਇਸ ਨੂੰ ਬਿਲਕੁਲ ਤੁਸੀਂ ਸਾਡੇ ਇਹ ਚੀਜ਼ਾਂ ਸ਼ੇਅਰ ਕਰ ਸਕਦੇ ਹੋ। ਉਸ ਤੋਂ ਇਲਾਵਾ ਈਮੇਲ ਐਡਰੈਸ ਦਿੱਤਾ ਹੋਇਆ ਹੈ ਪੰਜਾਬੀ ਪ੍ਰਚਾਰ ਦਾ, ਤੁਸੀਂ ਪੰਜਾਬੀ ਪ੍ਰਚਾਰ ਦੇ ਈਮੇਲ ਐਡਰੈਸ ਤੇ ਵੀ ਇਹ ਚੀਜ਼ਾਂ ਦੱਸ ਸਕਦੇ ਹੋ। ਸੋ ਸਾਨੂੰ ਇੱਕ ਇਹ ਹੈ ਕਿ ਸਭ ਦੀ ਇੱਕ ਇੰਗੇਜਮੈਂਟ ਚਾਹੀਦੀ ਹੈ ਤਾਂ ਕਿ ਸਾਰੇ ਪੰਜਾਬੀ ਮਿਲਣ ਔਰ ਆਪਣਾ ਜਿਹੜਾ ਇੱਕ ਪੰਜਾਬੀਅਤ ਹੈ ਉਸ ਨੂੰ ਉਜਾਗਰ ਕਰਨ। ਉਹਦੇ ਵਿੱਚ ਜੋ ਖੁਸ਼ੀਆਂ ਹਨ ਉਹ ਉਹਨਾਂ ਨੂੰ ਅੱਗੇ ਸਾਹਮਣੇ ਲਿਆਇਆ ਜਾਏ ਔਰ ਜਿਹੜੀਆਂ ਖੁਸ਼ੀਆਂ ਦਮ ਤੋੜ ਰਹੀਆਂ ਉਹਨਾਂ ਨੂੰ ਦੁਬਾਰਾ ਤੋਂ ਜ਼ਿੰਦਾ ਕੀਤਾ ਜਾਵੇ। ਜਿਹੜੇ ਅਸੀਂ ਐਵੇਂ ਹੀ ਆਪਣੇ ਇੱਕ ਪੰਜਾਬੀਅਤ ਤੋਂ, ਆਪਣੀਆਂ ਰਵਾਇਤਾਂ ਤੋਂ ਹਟ ਗਏ ਹਾਂ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਦੁਬਾਰਾ ਤੋਂ ਨਾਲ ਲਿਆਉਣ ਦੀ ਲੋੜ ਹੈ। ਜਿਉਂਦੇ ਵਸਦੇ ਰਹੋ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।